ਵਰਜੀਨੀਆ ਤੋਂ ਆ ਰਹੀ ਹੈ ਖਬਰ। ਇੱਕ ਬੀਬੀ ਦੀ ਜਿਹੜੀ ਆ ਲੱਤ ਕੱਟਣੀ ਪਈ ਫਲੂ ਕਰਕੇ, ਕਿਉਂਕਿ ਉਹ ਵੈਕਸੀਨੇਟਡ ਨਹੀਂ ਹੋਈ ਸੀ। ਐਲੀਸਨ ਮਿਲਰ 33 ਸਾਲਾਂ ਦੀ ਬੜੀ ਹੀ ਹੈਲਥੀ ਲੇਡੀ ਸੀ। ਕਹਿੰਦੇ ਵੀ ਉਹਨੂੰ ਲਾਈਫ ਆਲਟਰਿੰਗ ਬੈਕਟੀਰੀਅਲ ਨਮੋਨੀਆ ਹੋ ਗਿਆ, ਜਿਹਦੇ ਨਾਲ ਉਹਦਾ ਜਿਹੜੀ ਲੱਤ ਆ ਉਹਦੇ ਉੱਤੇ ਅਸਰ ਹੋਇਆ ਤੇ ਲੱਤ ਨੂੰ ਕੱਟਣਾ ਪਿਆ। ਇਨਫਲੂਐਂਜ਼ਾ ਵਾਇਰਸ ਕਹਿੰਦੇ ਇਹਦੇ ਨਾਲ ਕਾਫੀ ਸੀਰੀਅਸ ਬੰਦਾ ਬਿਮਾਰ ਹੋ ਸਕਦਾ, ਹਸਪਤਾਲ ਦੇ ਵਿੱਚ ਜਾਣਾ ਪੈ ਸਕਦਾ ਤੇ ਉਹਦੀ ਡੈਥ ਵੀ ਹੋ ਸਕਦੀ ਹੈਗੀ ਆ। ਸੋ ਇਹ ਕੁਝ ਜੋ ਵਰਜੀਨੀਆ ਵੇਸਟ ਕਮਿਊਨੀਕੇਸ਼ਨ ਡਾਇਰੈਕਟਰ ਐਲੀਸਨ ਮਿਲਰ ਦੇ ਨਾਲ ਵਾਪਰਿਆ। ਕਹਿੰਦੀ ਵੀ ਜਦੋਂ ਉਹਦੇ ਸਿੰਪਟਮ ਕਾਫੀ ਵਰਸ ਹੋ ਗਏ ਤੇ ਅਰਜੈਂਟ ਕੇਅਰ ਦੇ ਵਿੱਚ ਗਈ, ਚੈਸਟ ਦੇ ਐਕਸ-ਰੇ ਲਏ ਤੇ ਕੁਝ ਵੀ ਨਹੀਂ ਹੋਇਆ। ਪਰ ਬਾਅਦ ਦੇ ਵਿੱਚ ਕਹਿੰਦੀ ਵੀ ਮੈਨੂੰ ਥੋੜੀ ਬਹੁਤੀ ਦਵਾਈ ਦੇ ਕੇ ਭੇਜ ਦਿੱਤਾ ਗਿਆ, ਪਰ ਲੇਟਰ ਔਨ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਵਰਸ ਹੁੰਦੀ ਗਈ ਤੇ ਇੱਕ ਟਾਈਮ ਤੇ ਇਦਾਂ ਦੀ ਸਿਚੁਏਸ਼ਨ ਬਣ ਗਈ ਵੀ ਉਹਦੀ ਜਿਹੜੀ ਲੱਤ ਆ ਉਸ ਨੂੰ ਜਿਹੜਾ ਕੱਟਣਾ ਪਿਆ, ਕਿਉਂਕਿ ਜਿਹੜਾ ਬਾਈਲੇਟਰਲ ਬੈਕਟੀਰੀਅਲ ਨਮੋਨੀਆ ਸੀ ਇਸ ਨੇ ਉਹਦੇ ਲੰਗਸ ਨੂੰ ਵੀ ਬਹੁਤ ਜ਼ਿਆਦਾ ਅਸਰ ਕੀਤਾ ਤੇ ਉਹਦੀ ਜਿਹੜੀ ਲੈਗਸ ਆ ਉਹਨੂੰ ਵੀ ਅਸਰ ਕੀਤਾ ਹੈਗਾ ਆ। ਕਹਿੰਦੇ ਵੀ ਸਾਰੇ ਆਰਗਨਸ ਉਹਦੇ ਸ਼ਟ ਡਾਊਨ ਹੋ ਗਏ ਤੇ ਵਿਦਿਨ ਸ਼ਾਰਟ ਅਮਾਉਂਟ ਆਫ ਟਾਈਮ ਉਹ ਆਈਸੀਯੂ ਦੇ ਵਿੱਚ ਸੀ। ਉਹਨਾਂ ਨੇ ਸਾਰਾ ਕੁਝ ਜੋ ਕਰ ਸਕਦੇ ਹਸਪਤਾਲ ਵਾਲੇ ਕੀਤਾ, ਪਰ ਅਲਟੀਮੇਟਲੀ ਜਿਹੜਾ ਉਹਨੂੰ ਲਾਈਫ ਸਪੋਰਟ ਤੇ ਪਾਇਆ ਗਿਆ। ਬਾਅਦ ਦੇ ਵਿੱਚ ਜਿਹੜਾ ਆ ਉਸ ਦੀ ਇੱਕ ਲੱਤ ਵੀ ਜਿਹੜੀ ਆ ਕੱਟਣੀ ਪਈ। ਜੀ, ਕੈਲੀਫੋਰਨੀਆ ਦੇ ਵਿੱਚ ਫੋਰਐਵਰ ਕੈਮੀਕਲਸ ਉਹਨਾਂ ਨੂੰ ਬੈਨ ਕਰਨ ਦੇ ਲਈ ਇੱਕ ਕਾਨੂੰਨ ਲਿਆਂਦਾ ਗਿਆ ਸੀਗਾ, ਜਿਸ ਨੂੰ ਗਵਰਨਰ ਗੈਵਿਨ ਨਿਊਸਮ ਆ ਉਹਨਾਂ ਨੇ ਬੀਤੇ ਦਿਨੀ ਪਾਸ ਔਨ ਕਰ ਦਿੱਤਾ। ਯਾਨੀ ਕਿ ਉਸ ਦੇ ਉੱਤੇ ਕੋਈ ਫੈਸਲਾ ਉਹਨਾਂ ਨੇ ਨਹੀਂ ਲਿਆ, ਉਹ ਬੈਨ ਨਹੀਂ ਕੀਤੇ। ਪਲਾਸਟਿਕ ਪ੍ਰੋਡਕਟਸ ਜਿਨ੍ਹਾਂ ਨੂੰ ਫੋਰਐਵਰ ਕੈਮੀਕਲਸ ਵੀ ਆਖਿਆ ਜਾਂਦਾ, PFAS ਵੀ ਜਿਹੜੇ ਜਿਨ੍ਹਾਂ ਦਾ ਨਾਮ ਦਿੱਤਾ ਜਾਂਦਾ ਆ, ਉਹ ਬੜੇ ਹਾਰਮਫੁਲ ਨੇ ਸਿਹਤ ਦੇ ਲਈ ਵੀ। ਉਹਨਾਂ ਨੂੰ ਬੈਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਦੋਨੋਂ ਹੀ ਤਰਫਾਂ ਦੇ ਜਿਹੜੇ ਲੈਜਿਸਲੇਚਰਸ ਆ ਉਹਨਾਂ ਨੇ ਇਸ ਨੂੰ ਵੱਡੀ ਬਹੁਮਤ ਦੇ ਨਾਲ ਪਾਸ ਕਰਕੇ ਘੱਲਿਆ ਸੀਗਾ ਗਵਰਨਰ ਨਿਊਸਮ ਦੇ ਕੋਲ, ਪਰ ਉਹਨਾਂ ਨੇ ਇਸ ਬਿੱਲ ਦੇ ਉੱਤੇ ਆਪਣੀ ਵੀਟੋ ਜਿਹੜੀ ਉਹ ਕਰ ਦਿੱਤੀ। ਪਹਿਲੇ ਜਿਹੜੇ ਰਹੇ ਗਵਰਨਰ ਜੈਰੀ ਬਰਾਊਨ ਆ, ਉਹਨਾਂ ਨੇ ਇੱਕ ਲਾ ਜਿਹੜਾ ਉਹ ਸਾਈਨ ਕੀਤਾ ਸੀ, ਜਿਸ ਦੇ ਵਿੱਚ ਸਿਟੀਜ਼ ਤੇ ਕਾਉਂਟੀਜ਼ ਨੂੰ ਸਿੰਥੈਟਿਕ ਗ੍ਰਾਸ ਬੈਨ ਕਰਨ ਤੋਂ ਰੋਕਿਆ ਗਿਆ ਸੀਗਾ। ਪਰ ਇਸ ਸਾਲ ਜਿਹੜੇ ਡੈਮੋਕ੍ਰੇਟਸ ਆ ਲੈਜਿਸਲੇਚਰ ਦੇ ਵਿੱਚ, ਉਹਨਾਂ ਨੇ ਡਿਫਰੈਂਟ ਰਾਹ ਜਿਹੜਾ ਆ ਉਹ ਚੁਣਿਆ ਆ। ਉਹਨਾਂ ਨੇ ਕੁਝ ਅਜਿਹੇ ਬਿੱਲ ਪ੍ਰਪੋਜ਼ ਕੀਤੇ ਆ ਜੋ ਕਿ ਸਿੰਥੈਟਿਕ ਟਰਫ ਨੂੰ ਡਿਸਕਰੇਜ ਕਰ ਸਕਦੇ ਆ। ਰੀਸੈਂਟਲੀ ਐਰਨ ਰੋਜਰਸ ਇੱਕ MVP ਰਿਹਾ NFL ਦਾ, ਜਿਹੜਾ ਕਾਫੀ ਮਸ਼ਹੂਰ ਖਿਡਾਰੀ, ਉਹ ਇੱਕ ਨਿਊਯਾਰਕ ਜੈਟਸ ਦੇ ਲਈ ਸ਼ਾਇਦ ਉਹ ਪਹਿਲੀ ਵਾਰੀ ਖੇਡ ਰਿਹਾ ਸੀ ਤਾਂ ਉਹਦਾ ਆਰਟੀਫਿਸ਼ੀਅਲ ਟਰਫ ਦੇ ਉੱਤੇ ਪੈਰ ਤਿਲਕ ਗਿਆ, ਉਹਨੂੰ ਸੱਟ ਲੱਗੀ, ਪੂਰੇ ਸੀਜ਼ਨ ਦੇ ਲਈ ਬਾਹਰ ਹੋ ਗਿਆ। ਉਸ ਤੋਂ ਇਲਾਵਾ ਕੁਝ ਨਵੀਆਂ ਰਿਪੋਰਟਸ ਸਾਹਮਣੇ ਆਈਆਂ ਸੀ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਵੀ ਆਰਟੀਫਿਸ਼ੀਅਲ ਟਰਫ ਦੇ ਉੱਤੇ, ਸਿੰਥੈਟਿਕ ਟਰਫ ਦੇ ਉੱਤੇ ਖੇਡਣ ਵਾਲੇ ਖਿਡਾਰੀਆਂ ਨੂੰ ਜਿਹੜੀਆਂ ਆ ਬਿਮਾਰੀਆਂ ਲੱਗ ਰਹੀਆਂ ਆ ਫੋਰਐਵਰ ਕੈਮੀਕਲਸ ਦੇ ਕਰਕੇ। ਸੋ ਹੁਣ ਇਸ ਬਿੱਲ ਦੇ ਵਿੱਚ ਜਿਹੜਾ ਕੈਲੀਫੋਰਨੀਆ ਦੇ ਵਿੱਚ ਲਿਆਂਦਾ ਗਿਆ ਆ, ਉਹ ਜਿਹੜੀਆਂ ਲੋਕਲ ਸਰਕਾਰਾਂ ਆ ਯਾਨੀ ਕਿ ਸਿਟੀਜ਼ ਜਾਂ ਕਾਉਂਟੀਜ਼, ਉਹਨਾਂ ਨੂੰ ਇਹ ਅਖਤਿਆਰ ਦੇ ਸਕਦੀਆਂ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਸਿੰਥੈਟਿਕ ਟਰਫਸ ਆ ਉਹਨਾਂ ਨੂੰ ਰਿਸਟ੍ਰਿਕਟ ਕਰ ਸਕਣ, ਉਹਨਾਂ ਨੂੰ ਜਿਹੜੀਆਂ ਉਹ ਬੈਨ ਕਰ ਸਕਣ। ਸੋ ਸਿਹਤ ਦੇ ਖਾਸੇ ਜਿਹੜੇ ਆ ਉਹ ਕੰਸਰਨ ਸਾਹਮਣੇ ਆ ਰਹੇ ਆ। ਇੱਕ ਟਾਈਮ ਦੇ ਉੱਤੇ ਸਿੰਥੈਟਿਕ ਟਰਫ ਦੀ ਬੜੀ ਵਾਹਵਾ ਸੀਗੀ। ਉਹ ਕਹਿੰਦੇ ਵੀ ਕੈਲੀਫੋਰਨੀਆ 'ਚ ਤਾਂ ਡਰਾਊਟ ਬਹੁਤ ਪੈਂਦਾ ਆ ਤੇ ਜੇ ਨਕਲੀ ਘਾਹ ਇੱਦਾਂ ਦਾ ਪਲਾਸਟਿਕ ਵਾਲਾ ਲਾ ਲਈਏ ਤਾਂ ਫਿਰ ਆਪਾਂ ਨੂੰ ਕੋਈ ਰੌਲਾ ਰੱਪਾ ਹੀ ਨਹੀਂ। ਡਰਾਊਟ ਫਿਕਸ ਦੇ ਵਜੋਂ ਦੇਖਿਆ ਜਾਂਦਾ ਸੀਗਾ, ਪਰ ਡਾਊਨ ਦਾ ਲਾਈਨ ਇਹ ਪਤਾ ਲੱਗਾ ਵੀ ਇਸ ਦੇ ਨੁਕਸਾਨ ਜਿਹੜੇ ਆ ਉਹ ਜ਼ਿਆਦਾ ਹੁੰਦੇ ਜਾ ਰਹੇ ਆ। ਸੋ ਹੁਣ ਇਸ ਨਵੇਂ ਬਿੱਲ ਦੇ ਤਹਿਤ ਲੋਕਲ ਜਿਹੜੀਆਂ ਸਰਕਾਰਾਂ ਨੂੰ ਇਹ ਅਖਤਿਆਰ ਜਿਹੜਾ ਉਹ ਮਿਲ ਸਕਦਾ ਆ। ਨੈਚੁਰਲ ਚੀਜ਼ ਨੈਚੁਰਲੀ ਹੁੰਦੀ ਆ, ਵਧੀਆ ਹੁੰਦੀ ਆ। ਸੋ ਕਹਿੰਦੇ ਵੀ ਜੇ ਖੇਡਣਾ ਆ ਜਾਂ ਕੋਈ ਇੱਦਾਂ ਦੀਆਂ ਚੀਜ਼ਾਂ ਆ ਤੇ ਉਹ ਬੈਟਰ ਹੋਊਗਾ ਵੀ ਤੁਸੀਂ ਅਸਲੀ ਘਾਹ ਵਾਲੀਆਂ ਚੀਜ਼ਾਂ ਦੇ ਉੱਤੇ ਰੱਖੋ। ਸਿੰਥੈਟਿਕ ਟਰਫ ਦਾ ਜਾਂ ਸਿੰਥੈਟਿਕ ਗ੍ਰਾਸ ਦਾ, ਉਸ ਦਾ ਬਚਾਅ ਹੀ ਜਿਹੜਾ ਉਹ ਉੱਤੋਂ ਰੱਖਿਆ ਜਾਵੇ। ਮਾਈਕਰੋ ਪਲਾਸਟਿਕਸ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਇਸ ਟਾਈਮ ਹੈਗੇ ਆ। ਕੈਲਮੈਟਰਸ ਨੇ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਇੱਕ ਰਿਪੋਰਟ ਕੀਤੀ ਸੀ, ਕਹਿੰਦੇ ਵੀ ਧਰਤੀ ਹੇਠਲੇ ਪਾਣੀ ਦੇ ਵਿੱਚ ਬਹੁਤ ਸਾਰੇ ਵੈਲਸ ਦੇ ਵਿੱਚ ਇਸ ਟਾਈਮ ਇਹ ਜਿਹੜੇ ਫੋਰਐਵਰ ਕੈਮੀਕਲਸ ਜਿਹੜੇ ਕਦੀ ਵੀ ਨਿਕਲਦੇ ਨਹੀਂ, ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਹੁਣ ਪਾਏ ਜਾ ਰਹੇ।